हाँ जी, ते आखिया सी ना तुहानू सारिਆਂ ਨੂੰ आखिया सी कि पेट्रोल ਜਿਹੜਾ ਹੈ ਉਹ 500 ਨੂੰ ਟੱਚ ਕਰੇਗਾ। ਅੱਲਾ ਖੈਰ ਰੱਖੀ ਢਾਲੇ ਪੈ ਗਿਆ ਵੇ। ਰਾਤ ਦਾ ਫਿਰ ਜਿਹੜਾ ਨਾ ਉਹ ਆਪਣਾ ਅਨਾਉਂਸਮੈਂਟ ਆ ਗਈ ਹੈ ਸਾਡੇ ਵਜ਼ੀਰ ਆਜ਼ਮ ਸਾਹਿਬ ਵੱਲੋਂ ਕਿ 137 ਤੇ 90 ਪੈਸੇ ਜਿਹੜਾ ਪੈਟਰੋਲ ਹੈ ਉਹ ਪੂਰੇ ਭਾਰਾਂ ਦੇ ਨਾਲ ਨਾ ਉਹ ਪਾਕਿਸਤਾਨੀ ਆਵਾਮ ਦੇ ਉੱਤੇ। हाँ जी, तो वेलकम बैक असन लाइव टीवी ते मित्रों की हाल चाल है? ठीक ठाक हो, वधिया हो, घैंट हो, फ्रैश हो ना? सबसक्राइब करो। अब सब तुहानू आख्या सी पेट्रोल जेड़ा वे वो 500 दी ढाले पवेगा ते अल्लाह दे हुकम दे नाल पै गया वे। मैं तो आख्या सी कि शायद सानू कहानियां सुनाइया जा रही ने पाकिस्तान के जहाज जेडे लंघ रहे हैं धड़ा धड़, उन्होंने किसी किस्म का रात दे विच रोक टोक नहीं ईरान कर रहा, लेकिन इस दे बावजूद भी पेट्रोल का वधना मेरे ख्याल नाल थोड़ा जिहा जेहड़ा डेंजरस है। सबसिडी 2 वार की सबसिडी उन्हें इको वार च ना कढ़ के तो ना मारो ना आख्या लो अपने ਜਿਹੜਾ ਨਾ गले सूत्रे पाओ। ਇਹ ਤੁਹਾਡੀ ਗੱਲ ਠੀਕ ਸੀ ਕਿ 500 ਨੂੰ ਟੱਚ ਕਰ ਸਕਦਾ ਹੈ। ਮੇਰੇ ਖਿਆਲ ਨਾਲ ਸਾਡੀ ਜ਼ਿੰਦਗੀ 'ਚ ਪਹਿਲੀ ਵਾਰੀ ਪੈਟਰੋਲ ਇੱਥੇ ਗਿਆ ਹੈ। ਸਾਡੀ ਜ਼ਿੰਦਗੀ 'ਚ ਨਹੀਂ, ਇਹ ਜਿੰਨੇ ਵੀ ਸਾਡੇ ਵੱਡੇ ਵੱਡੇ ਨੇ ਸਾਰਿਆਂ ਨਾਲ ਵੱਧ ਇਸ ਟਾਈਮ ਪੂਰੀ ਦੀ ਪੂਰੀ ਦੁਨੀਆ ਤੇ ਪੈਟਰੋਲ ਵੱਧਦੇ। ਪਰ ਇੱਕ ਚੀਜ਼ ਦਾ ਦਮਨੀ ਹੁੰਦੀ ਹੈ, ਇੱਕ ਪਾਸੇ ਆਂਦੇ ਨੇ ਜੀ ਸਾਡੇ ਜਹਾਜ਼ ਲੰਘੀ ਆਉਣ ਡੇ ਨੇ ਤੇ ਦੂਸਰੇ ਪਾਸੇ ਭਾਜੀ ਪੈਟਰੋਲ ਦੀ। ਹਾਲਾਂਕਿ ਹਰ ਇੱਕ ਪਾਕਿਸਤਾਨ ਦੀ ਜਿਹੜੀ ਗੌਰਮੈਂਟ ਹੈ ਉਹ ਆਂਦੀ ਹੈ ਕਿ ਤਕਰੀਬਨ 21 ਦਿਨਾਂ ਦਾ ਜਿਹੜਾ ਪੈਟਰੋਲ ਰਿਜ਼ਰਵ ਹੈ ਉਹ ਸਾਡੇ ਕੋਲ ਹੁੰਦਾ ਵੇ, ਤੇ ਉਹਦੇ ਬਾਵਜੂਦ ਵੀ ਇਹ ਐਡਾ ਮਹਿੰਗਾ ਪੈਟਰੋਲ। ਇਹ ਭੈਣ ਦੇ ਇਹ ਚਿੱਥਣ ਵਾਲਾ ਕੰਮ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਇੱਕ ਬੰਦੇ ਨੇ ਆਖਿਆ ਸੀ ਕਿ ਮੈਂ ਬਰਦਾਸ਼ਤ ਕਰ ਲਾਂਗਾ। ਮੇਰੇ ਪਿਆਰੇ ਪਾਕਿਸਤਾਨੀਓ, ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਹੈ। ਤੇ ਹੁਣ ਸਮਝਦਾਰ ਤੇ ਤੁਸੀਂ ਆਪ ਹੀ ਹੋ, ਮੈਂ ਨਾਂ ਨਹੀਂ ਲੈਂਦਾ ਹੈ, ਅੱਲਾ ਰੱਖੀ। ਜਿਹੜਾ ਕੋਈ ਸਮਝਦਾਰ ਬੰਦਾ ਹੋਏਗਾ ਨਾ ਉਹਨੂੰ ਬੜੇ ਹੀ ਸਕੂਨ ਦੇ ਨਾਲ ਜਿਹੜੀ ਉਹ ਸਮਝ ਲੱਗ ਜਾਵੇਗੀ। ਤੇ ਮੈਨੂੰ ਇੰਜ ਗੱਲ ਲੱਗਦੀ ਪਈ ਕਿ ਜੇ ਤਕਰੀਬਨ ਇਹ ਹੋਰ ਕੋਈ ਤਕਰੀਬਨ 2 ਕੁ ਹਫ਼ਤੇ ਹੋਰ ਰਹਿ ਗਏ ਨਾ ਤੇ ਇਹ ਹੀ ਪੈਟਰੋਲ ਜਿਹੜਾ ਵੇ ਤੁਹਾਨੂੰ ਆਲਮੋਸਟ 600 ਤੋਂ ਪਾਰ ਲੱਗੇਗਾ। ਇਹ ਵੀ ਮੇਰੀ ਇੱਕ ਪ੍ਰੈਡਿਕਸ਼ਨ ਹੈ ਕਿ ਪੈਟਰੋਲ ਪੰਪ ਜਿਹੜਾ ਨਾ ਉਹ 600 ਦੇ ਨਾਲ ਲਿੰਕ ਕਰੇਗਾ ਜਾਂ ਫਿਰ 600 ਤੋਂ ਉੱਤੇ ਜਾਏਗਾ। ਇਹ ਮੇਰੀ ਇੱਕ ਪ੍ਰੈਡਿਕਸ਼ਨ ਹੈ। ਉਂਝ ਬਹੁਤ ਸਾਰੇ ਜਿਹੜੇ ਬੰਦੇ ਨੇ ਉਹ ਵੀ ਇਹ ਪ੍ਰੈਡਿਕਸ਼ਨ ਕਹਿ ਰਹੇ ਨੇ ਕਿ 600 ਤੱਕ ਪੈਟਰੋਲ ਜਾਏਗਾ, 500 550 ਤੋਂ ਉੱਤੇ ਜਿਹੜਾ ਪੈਟਰੋਲ ਹੈ ਉਹ ਟੱਚ ਕਰੇਗਾ। लेकिन हुकूमत भी तो चलानी है ना, क्योंकि हर तरफ गहमी का आलम है। तो फिर इस दौर की आवाम नूं कुर्बानी देनी पैनी है। तो हुक्मरानां दी ते तुहानूं पता कुर्बानी जायज़ नहीं है। वो दागी ने, वो सारे दागी ने। आवाम नूं कुर्बानी देनी पैनी है। तो आवाम बस एक बकरे की तरह देख रही है कसाई वालू कि किस टाइम किहड़ा टैक्स साडे ते लगे, असीं कुछ भी नहीं कर सकते। बस वो आके छुरी साडे ते वजे। ये तो 137 ਵਧਾਇਆ ਤੇ ਇਹ 200 ਵੀ ਵਧਾ ਲੈਂਦੇ ਤੇ ਅਸੀਂ ਕੀ ਕਰ ਲੈਣਾ? ਜੋ ਆਪ ਹੀ ਆਂਦੇ ਨੇ ਅਸੀਂ ਵਧਾਇਆ ਤੇ ਅਸੀਂ ਇੰਨਾ ਵਧਾਇਆ, ਤੁਸੀਂ ਕੀ ਕਰ ਲੈਣਾ? ਆਹੋ, ਤੇ ਸਾਡੀ ਮਿਹਰਬਾਨੀ ਸਮਝੋ ਅਸੀਂ ਇੰਨਾ ਵਧਾਇਆ। ਆਹੋ, ਤੇ ਅਸੀਂ ਕੀ ਕਰ ਲੈਣਾ ਸੀ ਇਸ ਤੋਂ ਇਲਾਵਾ? ਤੇ ਇਸ ਤੋਂ ਇਲਾਵਾ ਹੋਰ ਵੀ ਨਵੀਆਂ ਚੀਜ਼ਾਂ ਦੇ ਟੈਕਸ ਵਾਸਤੇ ਰੈਡੀ ਹੋਈਓ ਕਿਸੇ ਟਾਈਮ ਵੀ ਜਿਹੜੇ ਨਵੀਆਂ ਤੋਂ ਨਵੇਂ ਲੋਕਾਂ ਦੀ ਪੂਰੀ ਦੁਨੀਆ ਦੇ ਵਿੱਚ ਵੰਨ-ਸੁਵੰਨੇ ਮੁਲਕਾਂ ਦੇ ਵਿੱਚ ਨਾ ਮੁਸ਼ਾਵਰਤ ਹੁੰਦੀ ਹੈ ਜੀ ਗੌਰਮੈਂਟ ਨੂੰ ਕੀ ਰਿਲੀਫ ਦੇਣਾ ਹੈ। ਸਾਡੇ ਮੁਲਕ ਦੇ ਵਿੱਚ ਸਾਡੀ ਗੌਰਮੈਂਟ ਬਹਿ ਕੇ ਇਹ ਮੁਸ਼ਾਵਰਤ ਕਰਦੀ ਹੈ ਕਿ ਕੋਈ ਨਵਾਂ ਟੈਕਸ ਐਸਾ ਕਿਹੜਾ ਵੇ ਜਿਹੜਾ ਅਸੀਂ ਲਾਈਏ। ਭਾਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਇਹ ਜੁੱਤੀ ਪਾਉਣ ਤੇ ਟੈਕਸ, ਤੁਹਾਡਾ ਬਨੈਣ ਪਾਉਣ ਤੇ ਟੈਕਸ, ਤੁਹਾਡਾ ਕੰਘੀ ਫੇਰਨ ਤੇ ਟੈਕਸ ਨਾ ਲੱਗਾ ਤੇ ਤਾਂ ਆਖਿਓ ਉਹ ਮੱਝ ਦੇ ਗੋਹੇ ਤੇ ਟੈਕਸ ਲੱਗਾ। ਉਸ ਤੋਂ ਬਾਅਦ ਮੀਟਰ, ਸਾਡਾ ਮੀਟਰ ਹੈ 25,000 ਰੁਪਈਆ ਦੇ ਕੇ 40,000 ਰੁਪਈਆ ਦੇ ਕੇ ਅਸੀਂ ਮੀਟਰ ਲਵਾਉਂਦੇ ਹਾਂ, ਮੀਟਰ ਟੰਗਾਉਂਦੇ ਹਾਂ, ਤਾਰ ਦੇ ਪੈਸੇ ਦਿੰਦੇ ਹਾਂ। ਹੁਣ ਸਾਡੀ ਮਲਕੀਅਤ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਉਹਨਾਂ ਰੈਂਟ ਲੈਣਾ ਵੇ 400 ਰੁਪਈਆ, ਤੇ ਉਹ ਵੀ ਯੂਨਿਟਾਂ ਦੇ ਹਿਸਾਬ ਦੇ ਨਾਲ। ਜਿਹਦੀਆਂ 200 ਤੋਂ ਉੱਤੇ ਯੂਨਿਟਾਂ ਗਈਆਂ ਉਹ ਹੀ 400 ਜਿਹੜਾ ਵੇ ਨਾ ਮੀਟਰ ਦਾ ਰੈਂਟ ਉਹ 800 ਹੋਣਾ ਹੈ। ਐਤਕੀ ਇਹ ਜਿਹੜਾ ਬਿੱਲ ਆਇਆ ਵੇ ਨਾ ਹੁਣ ਅਪ੍ਰੈਲ ਦਾ ਮਹੀਨਾ ਵੇ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਟੈਕਸ ਇਨਕਲੂਡ ਰਾਤ ਦਾ ਬਿੱਲ ਆਇਆ ਵੇ। ਤੁਸੀਂ ਆਪ ਚੈੱਕ ਕਰ ਲਿਓ ਕਿ ਉਹ ਜਿਹੜਾ ਨਹੀਂ ਟੈਕਸ ਵਾਲਾ ਹਾਨਾ ਉਹਦੇ ਵਿੱਚ 400 ਰੁਪਈਆ ਜਿਹੜਾ ਵੇ ਉਹ ਮੀਟਰ ਐਡ ਕੀਤਾ ਗਿਆ। ਘੱਟੋ ਘੱਟ ਮੈਂ 200 ਵੇ ਜਿਨ੍ਹਾਂ ਦੀਆਂ ਪਿਛਲੇ 24 ਮਹੀਨਿਆਂ ਤੋਂ ਯੂਨਿਟਾਂ 40 ਤੋਂ ਨਹੀਂ ਨਾ ਟੱਪੀਆਂ ਹੈ, ਉਹਨਾਂ ਨੂੰ 200 ਰੁਪਈਆ, ਜਿਨ੍ਹਾਂ ਦੀਆਂ 40 ਤੋਂ ਟੱਪ ਗਈਆਂ ਨੇ ਉਹਨਾਂ ਨੂੰ ਭਾਜੀ ਟੈਕਸ ਜਿਹੜਾ ਉਹ ਪਿਆ ਵੇ 400 ਰੁਪਈਆ ਮੀਟਰ ਰੈਂਟ ਦਾ। ਆਪ ਹੀ ਹਿਸਾਬ ਲਾਓ ਤੁਸੀਂ। ਅੱਲਾ ਹੀ ਆਪ ਰੋਜ਼ਾਨਾ ਦਾ ਮੀਟਰ ਵੀ ਤੁਹਾਡਾ ਤੇ ਤੁਸੀਂ ਟੈਕਸ ਦੇ ਨਹੀਂ ਦੇਣਾ। ਟੈਕਸ ਭਾਜੀ ਤੁਹਾਡਾ ਲੱਗਣਾ ਹੀ ਲੱਗਣਾ ਹੈ। ਤੁਸੀਂ ਕਹਿ ਲਓ ਉਹਨਾਂ ਦੱਸਿਆ ਗਿਆ ਉਹਨਾਂ ਕਿਹਾ ਮੀਟਰ ਰੈਂਟਿੰਗ ਦਾ ਭਾਅ
ਲਓ ਜੀ ਮਿੱਤਰੋ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਜਾਂ ਨਹੀਂ ਪਤਾ ਸੀ। ਤੇ ਪਹਿਲਾਂ ਭਾਜੀ ਇਨਫਾਰਮ ਕੀਤਾ ਸੀ, ਤੇ ਇੱਕ ਹੋਰ ਪਟੀਸ਼ਨ ਹੈ ਜਿਹੜੀ ਕੀਤੀ ਹੈ, ਅੱਲਾ ਕਰੇ ਨਾ ਪੂਰੀ ਹੋਏ। ਤੇ ਵੇਖੋ ਹੁਣ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ ਇਸ ਵੀਡੀਓ ਨੂੰ, ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਰੱਬ ਰਾਖਾ।